हाँ जी, ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੀ ਸਾਰਿਆਂ ਦੀ ਫੇਵਰਿਟ ਗੇਮ ਦੇ ਬਾਰੇ ਦੇ ਵਿੱਚ। ਤੇ ਇਹ ਇਹੋ ਜਿਹੀ ਗੇਮ ਹੈ ਜਿਹੜੀ ਕਿ ਅਸੀਂ ਸਾਰੇ ਹੀ ਆਪਣੇ ਵਿਹਲੇ ਟਾਈਮ ਦੇ ਉੱਤੇ ਅਕਸਰ ਖੇਡਦੇ ਹਾਂ, ਉਹ ਭਾਵੇਂ ਆਨਲਾਈਨ ਹੋਵੇ ਜਾਂ ਭਾਵੇਂ ਡਾਈਸ ਬੋਰਡ ਹੋਵੇ। ਹਾਂਜੀ, ਮੈਂ ਗੱਲ ਕਰਨ ਜਾ ਰਿਹਾ ਲੁੱਡੋ ਦੀ। ਹੁਣ ਲੁੱਡੋ ਦੇ ਉੱਤੇ ਵੀ ਦੋ ਤਰ੍ਹਾਂ ਦੀਆਂ ਗੇਮਾਂ ਹੈਗੀਆਂ ਨੇ, ਬਲਕਿ ਬਾਜ਼ ਦੇ ਉੱਤੇ ਤੇ 3-4 ਗੇਮਾਂ ਵੀ ਹੈਗੀਆਂ ਨੇ। ਸਿੱਧੇ ਪਾਸੇ ਜਦੋਂ ਖੇਡਦੇ ਹੋ ਤੇ ਉਹਦੇ ਉੱਤੇ ਹਰ ਬੰਦੇ ਦੀ ਵੱਖੋ-ਵੱਖ ਰੰਗ ਦੀਆਂ 4-4 ਗੋਟੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਭਗਾਣਾ ਹੁੰਦਾ ਹੈ। ਪਰ ਇਸ ਗੱਲ ਦਾ ਇਹ ਮਕਸਦ ਨਹੀਂ ਕਿ ਇੱਥੇ ਬਹਿ ਕੇ ਤੁਹਾਨੂੰ ਮੈਂ ਲੁੱਡੋ ਸਿਖਾਉਣ ਜਾ ਰਿਹਾ। ਤੁਹਾਨੂੰ ਇਹਦੇ ਬਾਰੇ ਦੇ ਵਿੱਚ ਪਹਿਲੇ ਹੀ ਬਹੁਤ ਸਾਰਾ ਪਤਾ ਹੈ। ਜੇ ਦੂਜੇ ਬੰਨੇ ਆਈਏ ਤੇ ਉੱਥੇ ਇੱਕ ਹੋਰ ਵੀ ਗੇਮ ਹੁੰਦੀ ਹੈ ਜਿਹਨੂੰ ਅਸੀਂ ਸੱਪ ਤੇ ਪੌੜੀ ਵਾਲੀ ਗੇਮ ਆਖੀਦਾ ਹੈ। ਵੈਸੇ ਮੈਂ ਸੋਚ ਰਿਹਾ ਸੀ ਪਈ ਲੁੱਡੋ ਦੀ ਗੇਮ ਦੇ ਵਿੱਚ ਜਿਹੜਾ ਸੱਪ 99 ਤੇ ਆ ਕੇ ਸਾਨੂੰ ਡੰਗ ਮਾਰਦਾ ਹੈ, ਕੀ ਖਿਆਲ ਹੈ ਕਿ ਇਹ ਉਹਨਾਂ ਲੋਕਾਂ ਦੇ ਨਾਲ ਨਹੀਂ ਰਲਦਾ ਮਿਲਦਾ ਜਿਨ੍ਹਾਂ ਨੂੰ ਅਸੀਂ ਆਪਣਾ ਸਮਝੀਦਾ। ਕਹਿ ਰਿਹਾ ਤੇ ਰੂਟੀਨ ਤੋਂ ਹਟ ਕੇ ਗੱਲ ਸੀ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਇਹਦੇ ਪਿਛੋਕੜ ਬਾਰੇ। ਇਹ ਇੱਕ ਬੜੀ ਪੁਰਾਣੀ ਹਿੰਦੁਸਤਾਨੀ ਇਜਾਦ ਹੈ ਤੇ ਇਹਦੇ ਛੱਕੇ ਦੇ ਉੱਤੇ ਯਾਨੀ ਡਾਈਸ ਜਿਹੜਾ ਦਾਣਾ ਹੈ, ਇਹਦੀਆਂ ਐਗਜ਼ਾਮਪਲ ਸਾਨੂੰ ਇੰਡਸ ਵੈਲੀ ਜਿਹੜੀ ਏ ਉਹਦੀ ਸਿਵਲਾਈਜੇਸ਼ਨ ਤੋਂ ਲੱਭਦੀਆਂ ਨੇ ਤੇ ਖਾਸ ਤੌਰ ਦੇ ਉੱਤੇ ਉਹ ਇਲਾਕੇ ਜਿਹੜੇ ਮੌਜੂਦਾ ਪਾਕਿਸਤਾਨ ਦੇ ਬੜੇ ਇੰਪੋਰਟੈਂਟ ਏਰੀਆਜ਼ ਨੇ, ਜਿਹਦੇ ਵਿੱਚ ਮੋਇੰਜੋਦੜੋ ਹੋ ਗਿਆ, ਲੋਥਲ ਹੋ ਗਿਆ, ਹੜੱਪਾ, ਮਹਿਰਗੜ੍ਹ ਵਗੈਰਾ। ਇੱਥੋਂ ਜਿਹਦੇ ਉੱਤੇ 1 6 5 ਜਿਸ ਦਾਣੇ ਦੇ ਉੱਤੇ ਬਣੇ ਹੁੰਦੇ ਨੇ, ਸੇਮ ਉਸੇ ਤਰ੍ਹਾਂ ਦੇ ਦਾਣੇ ਜਿਹੜੇ ਨੇ, ਉਸੇ ਤਰ੍ਹਾਂ ਦੇ ਛਿੱਕੇ ਜਿਹੜੇ ਨੇ, ਉਹ ਸਾਨੂੰ ਇਹਨਾਂ ਕਦੀਮ ਸਿਵਲਾਈਜੇਸ਼ਨ ਤੋਂ ਲੱਭੇ ਨੇ। ਉਹਨਾਂ ਦੇ ਵਿੱਚੋਂ ਹੜੱਪਾ ਦੇ ਵਿੱਚੋਂ ਨਿਕਲਣ ਵਾਲਾ ਇੱਕ ਬੜਾ ਹੀ ਪੁਰਾਣਾ ਡਾਈਸ ਵੀ ਏ, ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਉਹ ਤਕਰੀਬਨ 4500 ਸਾਲ ਪੁਰਾਣੀ ਇੰਡਸ ਵੈਲੀ ਦਾ ਇੱਕ ਹਿੱਸਾ ਰਿਹਾ ਹੈ। ਇਹ ਜਿਹੜਾ ਡਾਈਸ ਸੀ, ਇਹ ਜਿਹੜਾ ਦਾਣਾ ਸੀ, ਇਹਨੂੰ ਇੱਕ ਖਾਸ ਕਿਸਮ ਦੀ ਮਿੱਟੀ ਨੂੰ ਗੁੰਨ ਕੇ ਉਹਨੂੰ ਅੱਗ ਦੇ ਉੱਤੇ ਪਕਾਇਆ ਜਾਂਦਾ ਸੀ। ਹੁਣ ਜਦੋਂ ਇਹ ਦਾਣਾ ਲੱਭਿਆ, ਇਹਦੀ ਉਮਰ ਜਾਣਨ ਲਈ ਜਦੋਂ ਰੇਡੀਓਮੈਟ੍ਰਿਕ ਡੇਟਿੰਗ ਕੀਤੀ ਗਈ ਤੇ ਇਹਦੇ ਬਾਰੇ ਪਤਾ ਲੱਗਿਆ ਕਿ ਇਹ 2600 ਕਬਲ ਮਸੀਹ ਤੋਂ ਲੈ ਕੇ 1900 ਕਬਲ ਮਸੀਹ ਦੇ ਆਲ ਦੁਆਲੇ ਦਾ ਹੈ। ਇਹ ਡਾਈਸ ਹਾਲੇ ਵੀ, ਇਹ ਦਾਣਾ ਹਾਲੇ ਵੀ, ਯਾਨੀ ਇਹ ਛਿੱਕਾ ਜਿਹੜਾ ਹੈ, ਇਹ ਹਾਲੇ ਵੀ ਲਾਹੌਰ ਮਿਊਜ਼ੀਅਮ ਦੇ ਅੰਦਰ ਤੇ ਇਹਦੀ ਨਕਲ ਵੀ ਉਹਦੇ ਨਾਲ ਰੱਖੀ ਗਈ ਹੈ। ਹੁਣ ਆਖਿਆ ਜਾਂਦਾ ਹੈ ਭਈ ਮੋਇੰਜੋਦੜੋ ਤੇ ਹੜੱਪਾ ਜਿਹੜੀ ਏ, ਇਹ ਦੋਨੋਂ ਸਿਵਲਾਈਜੇਸ਼ਨ ਜਿਹੜੀਆਂ ਨੇ, ਇਹ ਕਦੀਮ ਮੈਸੋਪੋਟੇਮੀਆ ਤੇ ਮਿਸਰ ਦੀਆਂ ਜਿਹੜੀਆਂ ਸਿਵਲਾਈਜੇਸ਼ਨ ਸੀ ਉਹਨਾਂ ਦੇ ਨਾਲ ਵੀ ਕਨੈਕਟਡ ਸਨ। ਤੇ ਇਹੋ ਹੀ ਡਾਈਸ ਜਿਹੜੇ ਨੇ ਤੇ ਇਹਨਾਂ ਦੇ ਬੋਰਡ ਜਿਹੜੇ ਨੇ, ਇਹ ਕਦੀਮ ਈਰਾਨ, ਇਰਾਕ, ਮਿਸਰ, ਯੂਨਾਨ ਤੇ ਪੁਰਾਣੇ ਚੀਨ ਤੇ ਮਸ਼ਰਕ ਬਈਦ ਵੱਲੋਂ ਵੀ ਲੱਭਦੇ ਨੇ। ਹੁਣ ਇਹਨਾਂ ਸਾਰੇ ਡਾਈਸ ਦੇ ਵਿੱਚੋਂ ਸਾਰਿਆਂ ਤੋਂ ਪੁਰਾਣਾ ਜਿਹੜਾ ਹੈ ਉਹ ਸਿਰਫ ਲਾਹੌਰ ਮਿਊਜ਼ੀਅਮ ਵਾਲਾ ਹੀ ਹੈ, ਜਿਹਦਾ ਮਤਲਬ ਇਹ ਹੋਇਆ ਕਿ ਲੁੱਡੋ ਦਾ ਖੇਲ ਜਿਹੜਾ ਹੈ ਉਹ ਸਬ ਕੰਟੀਨੈਂਟ ਦੇ ਬਰੇ ਸਗੀਰ ਦੇ ਲੋਕਾਂ ਦੀ ਹੀ ਇਜਾਦ ਸੀ। ਇਸ ਖੇਡ ਬਾਰੇ ਜਿਹੜੇ ਰੈਫਰੈਂਸ ਨੇ ਉਹ ਸਾਨੂੰ ਮਹਾਭਾਰਤ ਦੇ ਵਿੱਚੋਂ ਵੀ ਲੱਭਦੇ ਨੇ ਤੇ ਉਸ ਤੋਂ ਬਾਅਦ ਇਹਦੇ ਬਾਰੇ ਸਾਨੂੰ ਪਤਾ ਲੱਗਦਾ ਹੈ ਮੁਗਲ ਦੌਰ ਦੇ ਵਿੱਚ। ਉਸ ਵੇਲੇ ਇਸ ਗੇਮ ਨੂੰ ਪਚੀਸੀ ਆਖਿਆ ਜਾਂਦਾ ਸੀ। ਫਿਰ ਜਦੋਂ ਬਰੇ ਸਗੀਰ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤੇ ਉਹ ਇਸ ਗੇਮ ਨੂੰ ਆਪਣੇ ਨਾਲ ਇੱਥੋਂ ਯੂਰਪ ਲੈ ਗਏ ਤੇ ਉਹਨਾਂ ਨੇ ਫਿਰ ਇਹਦੇ ਵਿੱਚ ਸੱਪ ਤੇ ਪੌੜੀ ਵਰਗੇ ਜਿਹੜੇ ਖੇਡ ਸੀ ਉਹ ਇਜਾਦ ਕੀਤੇ ਤੇ ਜਿਹੜੇ ਅੱਜ ਵੀ ਲੋਕਾਂ ਦੇ ਵਿੱਚ ਬੜੇ ਮਕਬੂਲ ਨੇ। ਉਹ ਕਿਸੇ ਨੇ ਕੀ ਆਖਿਆ ਹੈ ਭਈ ਪੌੜੀ ਚੜਾ ਕੇ ਮਾਰਿਆ ਈ ਸੱਪਾ ਲੁੱਡੋ ਦਿਆ। ਐਸੀ ਇੱਕ ਨਿੱਕੀ ਜਿਹੀ ਇਨਫੋਰਮੇਸ਼ਨ ਲੁੱਡੋ ਦੇ ਬਾਰੇ ਦੇ ਵਿੱਚ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।